ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ 5 ਫਰਵਰੀ ਨੂੰ ਕਸ਼ਮੀਰ ਸੋਲੀਡੈਰਿਟੀ ਡੇ ਦੁਨੀਆ ਭਰ ਦੇ ਵਿੱਚ ਬੜੇ ਹੀ ਜੋਸ਼ੋ ਖਰੋਸ਼ ਦੇ ਨਾਲ ਜਿਹੜਾ ਹੈ ਉਹ ਮਨਾਇਆ ਗਿਆ। ਸੋ ਨਿਊਯਾਰਕ ਸਟੇਟ ਅਸੈਂਬਲੀ ਨੇ ਸਰਬਸੰਮਤੀ ਨਾਲ 5 ਫਰਵਰੀ ਦਾ ਦਿਨ ਕਸ਼ਮੀਰ ਅਮਰੀਕਨ ਡੇ ਵਜੋਂ ਐਲਾਨਣ ਦਾ ਜਿਹੜਾ ਹੈ ਮਤਾ ਪਾਸ ਕੀਤਾ ਹੈ ਔਰ ਭਾਰਤ ਸਰਕਾਰ ਵੱਲੋਂ ਇਸ ਤੇ ਬੜਾ ਹੀ ਤਿੱਖਾ ਰਿਐਕਸ਼ਨ ਜਿਹੜਾ ਹੈ ਉਹ ਆਇਆ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਸ਼ਮੀਰ ਸੋਲੀਡੈਰਿਟੀ ਡੇ 5 ਫਰਵਰੀ, ਹਾਲਾਂ 5 ਫਰਵਰੀ ਨੂੰ ਅਸੀਂ ਆਪਣਾ ਪ੍ਰੋਗਰਾਮ ਵੀ ਕੀਤਾ ਔਰ ਬਹੁਤ ਸਾਰੇ ਵੀਰਾਂ ਭੈਣਾਂ ਵੱਲੋਂ ਖਾਸ ਤੌਰ ਤੇ ਕਿਉਂਕਿ ਸਾਡਾ ਪ੍ਰੋਗਰਾਮ ਕਸ਼ਮੀਰ ਡੇ ਨੂੰ ਹੀ ਸਮਰਪਿਤ ਸੀ, ਉਸ ਦੀ ਤਾਰੀਫ ਵੀ ਕੀਤੀ ਔਰ ਅਸੀਂ ਉਹ ਸਮਾਗਮ ਵੀ ਜਿਹੜਾ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਜਿਸ ਦੀ ਰੂਏ ਰਵਾਂ ਰਾਜਾ ਰਜ਼ਾਕ ਨੇ, ਕਰਨਲ ਮਕਬੂਲ ਨੇ, ਭੈਣ ਜੀ ਫਰੀਦਾ ਜੀ ਨੇ, ਉਹਨਾਂ ਨੇ ਆਰਗੇਨਾਈਜ਼ ਕੀਤਾ ਸੀ ਕੌਨੀ ਆਈਲੈਂਡ 'ਚ। ਔਰ ਬੇਸ਼ੱਕ ਕੋਵਿਡ-19 ਦੇ ਚੱਲਦੇ ਆ ਵੱਡੀਆਂ ਗੈਦਰਿੰਗਸ ਦੇ ਉੱਤੇ ਤਾਂ ਪਾਬੰਦੀ ਹੈ, ਪਰ ਫਿਰ ਵੀ ਜੇ ਇਹ ਕਹਿਣਾ ਹੋਏ ਕਿ ਵੀ ਫੁੱਲੀ ਪੈਕਡ ਹਾਊਸ, ਹਾਲਾਂ ਸਭ ਨੇ ਪ੍ਰੀਕਾਸ਼ਨ ਲਈ ਹੋਈ ਸੀ, ਮਾਸਕ ਸਨ ਔਰ ਉਹਦੇ 'ਚ ਜਿਹੜਾ ਬਹੁਤ ਹੀ ਚੰਗੀ ਸ਼ਾਮ ਹੋ ਗੁਜ਼ਰੀ। ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਪਿਛਲੇ 5-6 ਸਾਲ ਤੋਂ ਜਦੋਂ ਅਸੀਂ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਨੇ ਸਾਨੂੰ ਇਨਵਾਈਟ ਕੀਤਾ ਔਰ ਮੈਂ ਆਪਣੇ ਪ੍ਰੈਜੈਂਟੇਸ਼ਨ ਦੇ ਵਿੱਚ ਵੀ ਪਹਿਲਾਂ ਸਲੀਮ ਮਲਕ ਸਾਹਿਬ ਨੂੰ ਯਾਦ ਕੀਤਾ ਜਿਹੜੇ ਇਸ ਦੀ ਰੂਏ ਰਵਾਂ ਸਨ ਔਰ ਹੁਣ ਵੀ ਜਦੋਂ ਵੀ ਕੋਈ ਫੰਕਸ਼ਨ ਹੁੰਦੇ ਨੇ ਉਹਨਾਂ ਦੀ ਹਮੇਸ਼ਾ ਯਾਦ ਹੁੰਦੀ ਹੈ ਕਿਉਂਕਿ ਉਹਨਾਂ ਨੇ ਉਹ ਇੱਕ ਬੌਂਡਿੰਗ ਸ਼ੁਰੂ ਕੀਤੀ। ਪਰ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਮਿਸਾਲ ਨੂੰ ਰਾਜਾ ਰਜ਼ਾਕ ਜੀ, ਭੈਣ ਜੀ ਫਰੀਦਾ ਖਾਨ ਅੱਗੇ ਲਿਜਾ ਰਹੇ ਨੇ। ਬਹੁਤ ਵੈਲ ਆਰਗੇਨਾਈਜ਼ ਸੀ ਫੰਕਸ਼ਨ ਔਰ ਪਾਕਿਸਤਾਨ ਦੀ ਕੌਂਸਲ ਜਨਰਲ ਬੀਬੀ ਆਇਸ਼ਾ ਅਲੀ ਜੀ, ਜਿਨ੍ਹਾਂ ਨਾਲ ਸ਼ਾਇਦ ਹੁਣੇ 4ਵਾਂ-5ਵਾਂ ਸਮਾਗਮ ਹੋ ਗਿਆ, ਜਿਨ੍ਹਾਂ ਨਾਲ ਮੈਂ ਸਾਂਝੀ ਕਰਦਾ ਸਟੇਜ। ਔਰ ਮੈਨੂੰ ਇਹ ਵੀ ਲੱਗਾ ਕਿ ਵੀ ਉਹ ਕਾਫੀ ਆਮ ਆਪਣੇ ਲੋਕਾਂ ਨਾਲ ਵੀ ਇੱਕ ਹੰਬਲ ਵੇ ਨਾਲ ਡੀਲ ਕਰਦੇ ਨੇ, ਇਸ਼ੂਜ਼ ਨੂੰ ਵੀ ਸਮਝਦੇ ਨੇ, ਇੱਕ ਸੀਜ਼ਨਡ ਡਿਪਲੋਮੈਟ ਦੀ ਤਰ੍ਹਾਂ ਉਹਨਾਂ ਦੀ ਪ੍ਰੈਜੈਂਟੇਸ਼ਨ ਹੁੰਦੀ ਹੈ। ਔਰ ਇਸ ਤੋਂ ਇਲਾਵਾ ਜਿਸ ਤਰੀਕੇ ਨਾਲ ਇਹ ਸਾਰੇ ਫੰਕਸ਼ਨ ਆਰਗੇਨਾਈਜ਼ ਕੀਤੇ ਜਾਂਦੇ ਨੇ, ਭਾਵੇਂ ਸ਼ਾਰਟ ਨੋਟਿਸ ਹੁੰਦਾ ਹੈ, ਲੇਕਿਨ ਇਸ ਸਾਰੇ 'ਚੋਂ ਇੱਕ ਮੋਟੀਵੇਸ਼ਨ ਨਿਕਲਦੀ ਹੈ ਔਰ ਮੈਨੂੰ ਤਾਂ ਸ਼ਾਇਦ ਲੋੜ ਤੋਂ ਜ਼ਿਆਦਾ ਅਹਿਮੀਅਤ ਮਿਲਦੀ ਹੈ ਇਸ ਸਾਰੇ 'ਚੋਂ। ਕਈ ਵਾਰ ਬੰਦਾ ਉਹ ਵੀ ਹਵਾ 'ਚ ਉੱਡਣ ਲੱਗ ਜਾਂਦਾ ਔਰ ਉਹਨਾਂ ਨੇ ਇਸ ਵਾਰ ਵੀ ਜਦੋਂ ਉਹਨਾਂ ਨੇ 2 ਐਵਾਰਡ ਰੱਖੇ ਔਰ ਉਹਨਾਂ ਨੇ ਮੈਨੂੰ ਲੀਡਰਸ਼ਿਪ ਐਵਾਰਡ ਦੇ ਨਾਲ ਨਵਾਜਿਆ ਔਰ ਇਸੇ ਤਰ੍ਹਾਂ ਇੱਕ ਜਿਹੜਾ ਲਾਈਫ ਟਾਈਮ ਅਚੀਵਮੈਂਟ ਐਵਾਰਡ ਡਾਕਟਰ ਸਾਹਿਬ ਆਏ ਹੋਏ ਸਨ ਮੈਰੀਲੈਂਡ ਤੋਂ, ਬੜੇ ਸੁਚੱਜੇ ਉਹਨਾਂ ਨੇ ਵਿਚਾਰ ਵੀ ਦਿੱਤੇ। ਔਰ ਇਸ ਨੂੰ ਜਿਵੇਂ ਅਸੀਂ TV 84 ਨੇ ਕਵਰ ਕੀਤਾ ਹੈ ਔਰ ਇਸ ਲਈ ਕਿਉਂਕਿ ਬਹੁਤ ਸਾਰੇ ਸੈਚਰਡੇ ਉਸ ਨੂੰ ਦੇਖ ਚੁੱਕੇ ਨੇ, ਮੈਂ ਉਹਦੀਆਂ ਡਿਟੇਲਸ ਦੇ ਵਿੱਚ ਨਹੀਂ ਜਾਵਾਂਗਾ, ਲੇਕਿਨ ਇਸ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਕਸ਼ਮੀਰ ਦਾ ਇਸ਼ੂ ਔਰ ਖ਼ਾਸ ਤੌਰ 'ਤੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਆਉਣ ਦੇ ਨਾਲ, ਕਿਉਂਕਿ ਕਮਲਾ ਹੈਰਿਸ, ਜੋ ਬਾਈਡਨ ਵੀ ਉਹਨਾਂ 'ਚੋਂ ਸਨ ਜਿਨ੍ਹਾਂ ਨੇ ਜਦੋਂ ਹਾਲਾਂਕਿ ਇਹ ਉਦੋਂ ਜਿਹੜੇ ਨੇ ਉਹ ਕੋਈ ਗਵਰਨਿੰਗ ਪਾਰਟ ਨਹੀਂ ਸੀ, ਟਰੰਪ ਦਾ ਪੀਰੀਅਡ ਸੀ, ਕਿ ਜਿਨ੍ਹਾਂ ਨੇ ਵਿਰੋਧ ਕੀਤਾ ਸੀ ਕਿ ਭਾਈ ਤੁਸੀਂ ਲੋਕਾਂ ਦੇ ਨਾਲ ਧੱਕਾ ਕਰ ਰਹੇ ਹੋ। ਔਰ ਮੈਂ ਇਸ ਦੇ ਉੱਤੇ ਈਵਨ ਕਈ ਵਾਰ ਕਿਉਂਕਿ ਲੋਕਾਂ ਨੂੰ ਭੁੱਲ ਭੱਲ ਵੀ ਜਾਂਦਾ ਹੈ ਬਾਈਡਨ ਦੀ ਜਿਹੜੀ ਉਸ ਪੀਰੀਅਡ 'ਚ, ਕਿਉਂਕਿ ਬਾਈਡਨ ਸੈਨੇਟਰ ਸੀ ਅਤੇ ਜਦੋਂ ਇਹ ਉਹਨਾਂ ਦੀ ਪ੍ਰੈਜੈਂਟੇਸ਼ਨ ਉਸ ਪੀਰੀਅਡ 'ਚ ਜਦੋਂ ਕਿ ਕਸ਼ਮੀਰ ਦਾ ਸਟੇਟਸ ਖ਼ਤਮ ਕੀਤਾ ਗਿਆ ਔਰ ਉਹਨਾਂ ਨੇ ਆਪਣੇ ਇਸ ਦੇ ਉੱਤੇ ਕਿਹਾ ਸੀ, ਬਾਈਡਨ ਸੀਕਸ ਰੈਸਟੋਰੇਸ਼ਨ ਆਫ ਪੀਪਲਜ਼ ਰਾਈਟਸ ਇਨ ਕਸ਼ਮੀਰ, disappointed with CA-NRC. Joe Biden has been disappointed by the measures that the government of India has taken with the implementation and aftermath of NRC in Assam and passage of CA into law policy paper said. ਇਹ ਉਹਨਾਂ ਨੇ ਈਵਨ ਜਦੋਂ ਕੈਂਪੇਨ ਚੱਲ ਰਿਹਾ ਸੀ ਉਦੋਂ ਵੀ ਉਹਨਾਂ ਨੇ ਸਾਰੇ ਦੇ ਉੱਤੇ ਕਿਹਾ ਸੀ। ਔਰ ਇਹਨਾਂ ਨੇ ਨਾਲ ਦੀ ਨਾਲ ਬਾਈਡਨ wants India to take necessary steps to restore the rights of Kashmiris and has expressed disappointment over the Citizenship Amendment Act. ਇਹ ਸਾਰੀ ਸਟੋਰੀ ਹੈ। ਸੋ ਮਤਲਬ ਇਹ ਹੈ ਕਿ ਵੀ ਇਹ ਵੀ ਇੱਕ ਰੀਜ਼ਨ ਹੈ ਕਿ ਉਹਨਾਂ ਨੂੰ ਵੀ ਇੰਡੀਆ ਨੂੰ ਲੱਗਦਾ ਹੈ ਵੀ ਹੁਣ ਉਹਨਾਂ ਦਾ ਉਹ ਝੂਠ ਨਹੀਂ ਵਿਕੇਗਾ। ਔਰ ਦੂਸਰੇ ਪਾਸੇ 1.5 ਸਾਲ ਬੀਤਣ ਬਾਅਦ ਕਸ਼ਮੀਰ ਦੇ ਵਿੱਚ ਅੱਜ ਵੀ ਮੂਵਮੈਂਟ ਬਰਾਬਰ ਕਾਇਮ ਹੈ। 1 ਮਿਲੀਅਨ ਫੌਜ ਦਾ ਰੱਖਣਾ ਔਰ ਉਹਨਾਂ ਨੂੰ ਕੋਈ ਐਕਟੀਵਿਟੀ ਨਾ ਕਰਨ ਦੇਣਾ
ਔਰ ਇਸ ਗੱਲ ਦਾ ਸਬੂਤ ਹੈ। ਔਰ ਕਸ਼ਮੀਰੀਆਂ ਨੇ ਵੀ ਖਾਸ ਤੌਰ 'ਤੇ ਨਾਲ ਲੱਗਦੇ ਪਾਕਿਸਤਾਨੀ ਭੈਣਾਂ ਭਰਾਵਾਂ ਨੇ ਵੀ ਇਸ ਨੂੰ ਅੱਡ-ਅੱਡ ਤਰੀਕਿਆਂ ਦੇ ਨਾਲ, ਉਹ ਬੇਸ਼ੱਕ ਟਾਈਮ ਸਕੁਏਅਰ ਦੇ ਵਿੱਚ ਸੈਚਰਡੇ ਨੂੰ ਵੀ ਜਿਹੜਾ ਉਹ ਉਹਨਾਂ ਨੇ ਪ੍ਰੋਟੈਸਟ ਰੱਖਿਆ ਹੋਇਆ ਸੀ। ਮੈਂ ਤਾਂ ਨਹੀਂ ਸੀ ਅਟੈਂਡ ਕਰ ਸਕਿਆ ਕਿਉਂਕਿ ਉਹਨਾਂ ਨੇ ਬਹੁਤ ਲੇਟ ਇਨਫੋਰਮ ਕੀਤਾ, ਪਰ ਉਹਦੀ ਮੈਂ ਕਵਰੇਜ ਦੇਖੀ ਹੈ। ਪਰ ਜਿਹੜੀ ਯੂਨੀਕ ਅਚੀਵਮੈਂਟ, ਇੱਕ ਪਾਸੇ ਤਾਂ ਭਾਰਤੀ ਹਾਕਮਾਂ ਨੂੰ ਦੂਸਰਿਆਂ ਨੂੰ ਤਕਲੀਫ ਹੁੰਦੀ ਹੈ ਜਦੋਂ ਕਿ ਉਹਨਾਂ ਨੂੰ ਇਹ ਲੱਗਦਾ ਵੀ ਇਹ ਆਵਾਜ਼ ਮਰੀ ਨਹੀਂ ਹੈ। ਭਾਰਤ ਤਾਂ ਹਾਰ ਇਹ ਕਰ ਦਿੱਤਾ ਉਹਨਾਂ ਨੇ ਕਿ ਈਵਨ ਪਾਰਲੀਮੈਂਟ ਰਾਜ ਸਭਾ 'ਚ ਖਲੋ ਕੇ ਜਿਹੜਾ ਇਹਨਾਂ ਦਾ ਰਾਜ ਸਭਾ ਮੈਂਬਰ ਹੈ ਕਾਂਗਰਸ ਦਾ, ਗੁਲਾਮ ਨਬੀ ਆਜ਼ਾਦ, ਆਪੋਜੀਸ਼ਨ ਦਾ ਲੀਡਰ ਵੀ ਹੈ, ਉਹਦੇ 'ਚ ਉਹਨੇ ਕਿਹਾ ਪਾਰਲੀਮੈਂਟ ਪ੍ਰੋਸੀਡਿੰਗਸ ਦੇ ਸੱਦੇ ਦੇ ਐਡਰੈਸ ਕਰਦੇ ਆ, ਆਜ਼ਾਦ ਇਨ ਰਾਜ ਸਭਾ ਰੇਜ਼ਡ ਡਾਊਟਸ ਓਵਰ ਗਵਰਨਮੈਂਟਸ ਇੰਟੈਂਸ਼ਨ ਟੂ ਗਿਵ ਫੁੱਲ ਸਟੇਟਹੁੱਡ ਟੂ ਜੰਮੂ ਐਂਡ ਕਸ਼ਮੀਰ। ਉਹਨਾਂ ਨੇ ਕਿਹਾ ਕਿ ਭਾਵੇਂ ਕਿ ਕਹੀ ਜਾਂਦੇ ਨੇ ਵਰਬਲੀ ਦਿਆਂਗੇ ਅਸੀਂ, ਕੋਈ ਸਟੇਟਹੁੱਡ ਇਹਨਾਂ ਨੇ ਨਹੀਂ ਦੇਣਾ। ਔਰ ਹਾਲਤ ਇਹ ਹੈ ਕਿ ਹੁਣ ਜਿਹੜਾ ਅਪਰ ਹਾਊਸ ਹੁੰਦਾ ਜਿਹਨੂੰ ਰਾਜ ਸਭਾ ਹੈ, ਉਹ ਜੰਮੂ ਕਸ਼ਮੀਰ ਤੋਂ 4 ਸੀਟਾਂ ਸੀ। ਹੁਣ ਇਹਨਾਂ ਦੀ ਟਰਮ ਜਿਨ੍ਹਾਂ 'ਚ ਗੁਲਾਮ ਨਬੀ ਆਜ਼ਾਦ ਵੀ, ਇਹਨਾਂ ਦਾ ਨਾਮ ਗੁਲਾਮ ਨਬੀ ਆਜ਼ਾਦ ਵੀ ਹੈ, ਇਹਨਾਂ ਦੀ ਟਰਮ ਖਤਮ ਹੋ ਰਹੀ ਹੈ। PDP ਦੇ ਹੋਰ 2 ਨੇ, ਉਹਨਾਂ ਦੀ ਵੀ ਟਰਮ ਖਤਮ ਹੋ ਰਹੀ, ਇੱਕ BJP ਦਾ। ਸੋ ਚਾਰੋਂ ਹੀ ਜਿਹੜੇ ਨੇ ਹੁਣ ਜੰਮੂ ਕਸ਼ਮੀਰ ਤੋਂ ਕੋਈ ਵੀ ਮੈਂਬਰ ਅਪਰ ਹਾਊਸ 'ਚ ਨਹੀਂ ਹੋਏਗਾ ਕਿਉਂਕਿ ਅਸੈਂਬਲੀ ਹੀ ਚੁਣਦੀ ਹੈ ਅਤੇ ਅਸੈਂਬਲੀ ਤਾਂ ਉਹਨਾਂ ਨੇ ਤੋੜ ਹੀ ਦਿੱਤਾ, ਯੂਨੀਅਨ ਟੈਰੀਟਰੀਜ਼ ਬਣਾਤੀਆਂ, ਇਲੈਕਸ਼ਨਾਂ ਹੈ ਨਹੀਂ। ਹੁਣ ਇਹਦਾ ਮਤਲਬ ਇਹ ਹੈ ਕਿ ਈਵਨ ਜੰਮੂ ਕਸ਼ਮੀਰ ਜਿੱਥੇ ਆਰਟੀਕਲ 335A ਦੇ ਨਾਲ ਸਪੈਸ਼ਲ ਸਟੇਟਸ ਰੱਖਦਾ ਸੀ, ਉਹ ਇੱਕੋ ਇੱਕ ਸਟੇਟ ਇੰਡੀਆ ਦੀ ਹੋਏਗੀ ਜਿਹਦੀ ਅਪਰ ਹਾਊਸ 'ਚ ਕੋਈ ਨੁਮਾਇੰਦਗੀ ਨਹੀਂ ਹੋਏਗੀ ਕਿਉਂਕਿ ਚਾਰੋਂ MP ਰਾਜ ਸਭਾ ਦੇ ਉਹਨਾਂ ਦੀ ਟਰਮ ਖਤਮ ਹੋ ਰਹੀ ਹੈ। ਔਰ ਉੱਥੇ ਵੀ ਰਾਜ ਸਭਾ ਦੀ ਟਰਮ 6 ਸਾਲ ਹੁੰਦੀ। ਸੋ ਇੱਕ ਪਾਸੇ ਜਿਹੜਾ ਹੈ ਔਰ ਜੰਮੂ ਐਂਡ ਕਸ਼ਮੀਰ ਸੈਟ ਟੂ ਲੂਜ਼ ਰਿਪਰੈਜ਼ੈਂਟੇਸ਼ਨ ਇਨ ਰਾਜ ਸਭਾ, ਔਰ ਗੁਲਾਮ ਨਬੀ ਆਜ਼ਾਦ ਵੀ ਕਹਿ ਰਿਹਾ ਜੀ ਇਹਨਾਂ ਨੇ ਤਾਂ ਸਾਡਾ ਸਟੇਟਹੁੱਡ ਵੀ ਜਿਹੜਾ ਹੈ ਉਹ ਰੀਸਟੋਰ ਨਹੀਂ ਕਰਨਾ। ਸੋ ਹੁਣ ਜਿੱਥੇ ਇੱਕ ਪਾਸੇ ਇਵੇਂ ਉਹਨਾਂ ਨੂੰ ਰੋਲ ਰਹੇ ਨੇ, ਉਹਨਾਂ ਨੂੰ ਬਿਲਕੁਲ ਜਿਹੜਾ ਡੀਹਿਊਮਨਾਈਜ਼ ਕਰ ਰਹੇ ਨੇ, ਡੀਫਰੈਂਚਾਈਜ਼ ਕਰ ਰਹੇ ਨੇ। ਔਰ ਜਿਵੇਂ ਅਸੀਂ ਦੱਸਿਆ ਸੀ ਕਿ ਕਿੰਨੇ ਮਿਲੀਅਨ, 34 ਲੱਖ ਤੋਂ ਜ਼ਿਆਦਾ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਜੀ ਅਸੀਂ ਡੋਮਿਸਾਈਲ ਦੇ ਦਿੱਤੇ ਨੇ। ਪਰ ਜਿਵੇਂ ਅਸੀਂ ਬਿਗਨਿੰਗ ਪ੍ਰੋਗਰਾਮ ਦੀ ਕੀਤੀ ਸੀ ਕਿ ਭਾਈ ਬੇਸ਼ੱਕ ਜਿਹੜੇ ਰੱਬ ਦੇ ਪਿਆਰੇ ਨੇ ਉਸ ਰਸਤੇ ਤੇ ਤੁਰਦੇ ਨੇ ਜਿੱਥੇ ਦੁਨੀਆ ਨਹੀਂ ਤੁਰਦੀ, ਪਰ ਅਲਟੀਮੇਟਲੀ ਜੇ ਇੱਕ ਦਰਵਾਜ਼ਾ ਬੰਦ ਹੁੰਦਾ ਹੈ ਤੇ 10 ਖੁੱਲ੍ਹ ਵੀ ਜਾਂਦੇ ਨੇ। ਔਰ ਅਲਟੀਮੇਟਲੀ ਜਿਹੜੇ ਲੋਕ ਸੰਘਰਸ਼ ਵੱਲ ਤੁਰੇ ਹੁੰਦੇ ਨੇ, ਜੇ ਉਹ ਖੜੇ ਰਹਿਣ, ਇੱਕ ਜਨਰੇਸ਼ਨ, ਇੱਕ ਨਾ ਦੂਸਰੀ, ਦੂਸਰੀ ਨਾ ਤੀਸਰੀ, ਅਲਟੀਮੇਟਲੀ ਜਿਹੜਾ ਝੂਠ ਹੈ, ਜ਼ੁਲਮ ਹੈ, ਉਸ ਦਾ ਅੰਤ ਹੁੰਦਾ ਹੈ। ਔਰ ਜਿਹੜੇ ਈਮਾਨ ਵਾਲੇ ਨੇ, ਹੱਕ ਤੇ ਖਲੋਣ ਵਾਲੇ ਨੇ, ਉਹ ਜਿੱਤਦੇ ਨੇ। ਔਰ ਮੈਂ ਸਮਝਦਾ ਵੀ ਇਹ ਖਬਰ ਬੇਸ਼ੱਕ ਫਰਾਈਡੇ ਦੇ 5 ਤਰੀਕ ਦੇ ਇਕੱਠ ਦੇ ਵਿੱਚ ਹੀ ਸਾਨੂੰ ਪਤਾ ਲੱਗ ਗਈ ਸੀ, ਸਟੇਜ ਤੋਂ ਵੀ ਦੱਸਿਆ ਗਿਆ ਸੀ, ਪਰ ਖਬਰ ਅਗਲੇ ਦਿਨ ਅਸੀਂ ਤਾਂ ਇਹ ਦੇਖਣਾ ਹੁੰਦਾ ਵੀ ਦੁਸ਼ਮਣ ਕਿਵੇਂ ਰਿਐਕਟ ਕਰਦਾ ਹੈ। ਉਹਦੇ ਤੇ ਸੀ ਕਿ ਜੀ ਨਿਊਯਾਰਕ ਅਸੈਂਬਲੀ ਨੇ ਰੈਜ਼ੋਲੂਸ਼ਨ ਕੀਤਾ ਹੈ ਯੂਨਾਨੀਮਸ, ਔਰ ਹਾਊਸ ਨੇ ਵੀ, ਸੈਨੇਟ ਨੇ ਵੀ, ਰਿਕਮੈਂਡ ਤਾਂ ਗਵਰਨਰ ਨੂੰ ਕੀਤਾ ਉਹਨਾਂ ਨੇ, ਕਿਊਮੋ ਨੂੰ, ਕਿ ਭਾਈ 5 ਫਰਵਰੀ ਦਾ ਦਿਨ ਜਿਹੜਾ ਹੈ ਉਸ ਨੂੰ ਕਸ਼ਮੀਰ ਡੇ ਦੇ ਤੌਰ ਦੇ ਉੱਤੇ, ਐਗਜ਼ੈਕਟ ਲਫ਼ਜ਼ ਨੇ ਕਸ਼ਮੀਰ ਅਮਰੀਕਨ ਡੇ ਦੇ ਤੌਰ ਤੇ ਇਸ ਨੂੰ ਐਲਾਨਿਆ ਜਾਏ। ਲੇਕਿਨ ਜਦੋਂ ਫਿਰ ਇੰਡੀਅਨਸ ਦਾ ਰਿਐਕਸ਼ਨ ਦੇਖਿਆ ਤੇ ਫਿਰ ਮੈਨੂੰ ਲੱਗਾ, ਔਰ ਮੈਂ ਆਉਣ ਤੋਂ ਪਹਿਲਾਂ ਕਿਉਂਕਿ ਕਿਤੇ ਵੀ ਇਸ ਸਾਰੇ ਰੈਜ਼ੋਲੂਸ਼ਨ ਨੂੰ ਪ੍ਰੋਪਰਲੀ ਉਹਦੀ ਕਾਪੀ ਨਹੀਂ ਸੀ ਅਵੇਲੇਬਲ, तो राजा रजाक जी ने इस उत्ते फौरन मैं क्या जी मैं डिस्कस करना चाहता भी ये रेजोल्यूशन की है और उसनू भी मैं डिस्कस करांगा। बट नाल दी नाल जिहड़ा है न्यूयॉर्क असैंबली पास कश्मीर रेजोल्यूशन इंडिया कॉल्स आउट अटैम्प्ट्स टू मिसरिप्रजेंट जम्मू एंड कश्मीर's रिच मॉजिक कि जी इंडियन गवर्नमेंट ने नाल दी नाल ही रिएक्ट किया है और इस सारे चों इंडियन जिहड़ी एम्बैसी का रिएक्शन है और ये कला एक नहीं है जिहड़ी उन्हां दी असैंबली वोमन है नादर सैगह उन्हें पेश किया और 12 होर लॉ मेकरस ने उसनू को स्पॉन्सर किया और यूनैनिमसली जिहड़ा उहदे च पास होया और इस सारे चों मैं उहदी इबारत भी डिस्कस करांगा पर इंडियन रिएक्शन मैं पहला डिस्कस कर ला। इंडियन एम्बैसी ने कहा वाशिंगटन वी हैव सीन द न्यूयॉर्क असैंबली रेजोल्यूशन रिगार्डिंग कश्मीर अमेरिकन डे like the US India is a vibrant democracy and the pluralistic ethos of 1.35 billion people are a matter of pride कि असी तो पहले ही डेमोक्रेसी हैं बड़ा प्राइड है। India celebrates its diversity and rich cultural mosaic including in Jammu and Kashmir which is an integral
and inalienable part of India, भारत का अटूट अंग. जी We note with concern the attempt by vested interests to misrepresent the rich cultural and social mosaic of Jammu and Kashmir to divide the people. ਹਾਲਾਂਕਿ ਰੈਜ਼ੋਲੂਸ਼ਨ 'ਚ ਕੁਝ ਵੀ ਐਸਾ ਨਹੀਂ ਹੈ ਜਿਹੜਾ ਲੋਕਾਂ ਨੂੰ ਡਿਵਾਈਡ ਕਰਨ ਦੀ ਗੱਲ ਕਰੇ. ਜੋ ਇਹ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਦਾ ਰਿਚ ਮੌਜ਼ੈਕ ਹੈ, ਇਸੇ ਮੌਜ਼ੈਕ ਨੂੰ ਉਹਨਾਂ ਨੇ ਰੈਕਗਨਾਈਜ਼ ਕੀਤਾ ਹੈ. ਪਰ ਕਿਉਂਕਿ ਗੱਲ ਇਹ ਨਹੀਂ ਹੈ ਵੀ ਇਹਨਾਂ ਨੇ ਕੀ ਕਿਹਾ. ਹੁਣ 5 ਫਰਵਰੀ ਦਾ ਦਿਨ ਉਹ ਦਿਨ ਹੈ ਜਿਹੜਾ ਕਸ਼ਮੀਰ ਸੋਲੀਡੈਰਿਟੀ ਡੇ ਹੈ. ਬਿਲਕੁਲ ਪਾਕਿਸਤਾਨ ਦੇ ਵਿੱਚ ਹਕੂਮਤੀ ਲੈਵਲ ਤੇ ਲੋਕਾਂ ਦੇ ਵਿੱਚ ਦੁਨੀਆ ਭਰ ਦੇ ਵਿੱਚ ਉਹਨੂੰ ਯਾਦ ਕੀਤਾ ਜਾਂਦਾ ਹੈ. ਔਰ ਕਿਉਂਕਿ ਔਰ ਇਹਦੇ 'ਚ ਕੋਈ ਉਹਦਾ ਜ਼ਿਕਰ ਨਹੀਂ ਹੈ ਕਸ਼ਮੀਰੀਆਂ ਦੀ ਪਰਸੀਕਿਊਸ਼ਨ ਦਾ, ਰਾਦਰ ਉਹਨਾਂ ਨੇ ਨਿਊਯਾਰਕ ਦੇ ਲੈਂਡਸਕੇਪ ਨੂੰ ਮੌਜ਼ੇਕ ਨੂੰ ਕਿਵੇਂ ਰਿਚ ਕੀਤਾ ਉਹਦੀ ਗੱਲ ਹੈ. ਪਰ ਇਹਨਾਂ ਨੂੰ ਤਕਲੀਫ ਜਿਹੜੀ ਹੈ ਉਹ ਇਹ ਹੈ ਕਿ ਇਹ ਤਾਂ ਜੀ 5 ਫਰਵਰੀ ਰੈਕਗਨਾਈਜ਼ ਹੋ ਗਿਆ ਕਿ ਕਸ਼ਮੀਰੀਆਂ ਦੇ ਨਾਲ ਧੱਕਾ ਹੋ ਰਿਹਾ ਔਰ ਇਹ ਯਕਸਹਿਤੀ ਜਿਹੜਾ ਹੈ ਉਹ ਯੌਮੇ ਯਕਸਹਿਤੀ ਹੈ 5 ਫਰਵਰੀ ਔਰ ਇਹ ਤਾਂ ਇਹਦੀ ਰੈਕਗਨੀਸ਼ਨ ਹੋ ਗਈ. ਉਹਨਾਂ ਨੇ ਕਿਹਾ ਜੀ ਇਹ ਇਵੇਂ ਨਹੀਂ ਹੈ. ਵੀ ਵਿਲ ਐਨਗੇਜ ਵਿਦ ਦ ਇਲੈਕਟਡ ਰਿਪਰੈਜ਼ੈਂਟੇਟਿਵਸ ਇਨ ਨਿਊਯਾਰਕ ਸਟੇਟ ਔਨ ਆਲ ਮੈਟਰਸ ਕੰਸਰਨਿੰਗ ਇੰਡੀਆ US ਪਾਰਟਨਰਸ਼ਿਪ ਐਂਡ ਦਾ ਡਾਈਵਰਸ ਇੰਡੀਅਨ ਡਾਇਸਪੋਰਾ. ਹੁਣ ਇਸ ਸਾਰੇ ਚੋਂ ਉਹਨਾਂ ਨੇ 3 ਫਰਵਰੀ ਨੂੰ ਨਿਊਯਾਰਕ ਅਸੈਂਬਲੀ ਨੇ ਪਾਸ ਕੀਤਾ ਔਰ ਇਹ ਆਲਰੇਡੀ ਰੈਜ਼ੋਲੂਸ਼ਨ ਦਾ ਪਾਸ ਹੋ ਗਿਆ. ਹੁਣ ਤਾਂ ਇਹੀ ਕਰ ਸਕਦੇ ਨੇ ਕਿ ਵੀ ਉਹਦੇ ਤੇ ਕਿਊਮੋ ਤੇ ਪ੍ਰੈਸ਼ਰ ਲਿਆਉਣ ਕਿ ਉਹ ਉਹਨੂੰ ਸਾਈਨ ਨਾ ਕਰੇ ਜਾਂ ਉਹਨੂੰ ਉਹ ਨਾ ਦੇਣ ਮੰਨੇ. ਪਰ ਬਹੁਤ ਵਾਰੇ ਹੁੰਦਾ ਹੈ ਵੀ ਕਿਊਮੋ ਵੀ ਬਿਲਕੁਲ ਜੋ ਟਰੰਪ ਵਾਲੇ ਲੋਕ ਨੇ ਉਹਦੇ ਆਪੋਜ਼ਿਟ ਹੈ, ਲਿਬਰਲ ਹੈ, ਉਹਨੂੰ ਵੀ ਪਤਾ ਹੈ. ਔਰ ਜਿਹੜੇ ਰੈਜ਼ੋਲੂਸ਼ਨ ਦੇ ਲਫ਼ਜ਼ ਨੇ ਉਹਦੇ 'ਚ ਕੁਛ ਵੀ ਐਸਾ ਨਹੀਂ ਹੈ ਕਿਉਂਕਿ ਜੇ ਯੂਨੈਨੀਮਸਲੀ ਇਹ ਨਹੀਂ ਹੈ ਵੀ ਨਿਊਯਾਰਕ 'ਚ ਹਿੰਦੂ ਨਹੀਂ ਰਹਿੰਦੇ ਜਾਂ ਹਿੰਦੂ ਤੋਂ ਵੀ ਨਹੀਂ ਰਹਿੰਦੇ. ਉਹਨਾਂ ਨੇ ਅਸੈਂਬਲੀ ਦੇ ਜਿਹੜੇ ਅਸੈਂਬਲੀ ਮੈਨ ਵੂਮੈਨ ਨੇ ਉਹਨਾਂ ਨੇ ਮੇਕ ਸ਼ੋਰ ਕੀਤਾ ਕਿ ਕੀ ਹੈ ਔਰ ਇਹਦਾ ਹੈ ਹੀ ਇਹ ਹੈ. ਉਹਨਾਂ ਨੇ ਰਿਕਮੈਂਡ ਕੀਤਾ ਗਵਰਨਰ ਨੂੰ. ਉਹਨਾਂ ਨੇ ਕਿਹਾ ਵੇਅਰ ਐਜ਼ ਦਿਸ ਲੈਜਿਸਲੇਚਰ ਬਾਡੀ ਇਜ਼ ਜਸਟਲੀ ਪ੍ਰਾਊਡ ਟੂ ਮੈਮੋਰੀਅਲਾਈਜ਼ ਗਵਰਨਰ ਐਂਡਰਿਊ M. Cuomo to proclaim February 5th, 2021 as Kashmir America Day in the state of New York, as it is to be observed by Kashmiris statewide celebrating the Kashmiri cultural identity. ਇਹ ਹੁਣ ਉਹਦੇ 'ਚ ਉਹਨਾਂ ਨੇ ਕੋਈ ਪੋਲੀਟੀਕਲ ਐਂਟੀਟੀ ਦੀ ਗੱਲ ਨਹੀਂ ਕੀਤੀ ਕਿ ਭਾਈ ਉਹਨਾਂ ਦੀ ਤਹਿਜ਼ੀਬੀ ਜਿਹੜੀ ਹੈ ਕਲਚਰਲ ਉਹਨੂੰ ਉਹਨਾਂ ਨੇ ਸੈਲੀਬ੍ਰੇਟ ਕਰਨਾ ਤੇ ਇਸ ਲਈ 5 ਫਰਵਰੀ 2021 ਨੂੰ ਕਸ਼ਮੀਰ ਜਿਵੇਂ ਵਿਸਾਖੀ ਡਿਕਲੇਅਰ ਕਰਦੇ ਨੇ. ਵੇਅਰ ਐਜ਼ ਦਾ ਕਸ਼ਮੀਰੀ ਕਮਿਊਨਿਟੀ ਹੈਜ਼ ਓਵਰਕਮ ਐਡਵਰਸਿਟੀ, shown perseverance and established themselves as one of the pillars of New York immigrant communities. ਕਿ ਕਸ਼ਮੀਰੀਆਂ ਨੇ ਮੁਸ਼ਕਲਾਂ ਦਾ ਟਾਕਰਾ ਕੀਤਾ ਹੈ, ਬਹੁਤ ਹਿੰਮਤ ਹੌਸਲਾ ਦਿਖਾਇਆ ਔਰ ਨਿਊਯਾਰਕ ਦੀ ਇਮੀਗ੍ਰੈਂਟ ਕਮਿਊਨਿਟੀ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ. ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਨਿਊਯਾਰਕ ਦੇ ਵਿੱਚ ਹਾਲਾਂ ਇੰਡੀਅਨ ਆਕੂਪਾਈਡ ਕਸ਼ਮੀਰ ਦੇ ਤਾਂ ਬਹੁਤੇ ਲੋਕ ਨਹੀਂ ਨੇ ਲੇਕਿਨ ਆਜ਼ਾਦ ਕਸ਼ਮੀਰ 'ਚੋਂ 60s ਤੋਂ ਉੱਥੇ ਮੰਗਲਾ ਡੈਮ ਬਣਿਆ, ਜਿਵੇਂ ਸਾਡੇ ਕਾਜ਼ੀ ਸਾਹਿਬ ਨੇ ਇਹਨਾਂ ਦੇ ਰਿਸ਼ਤੇਦਾਰ 60-62 'ਚ ਆ ਗਏ. ਸੋ ਅੱਧੀ ਸਦੀ ਤੋਂ ਜ਼ਿਆਦਾ ਨਿਊਯਾਰਕ 'ਚ ਨੇ. ਜੇ ਉਹਨਾਂ ਨੇ ਕਿਹਾ ਕਿ ਜੀ ਪਾਰਟ ਆਫ ਨੇ ਇਸ ਸਾਰੇ ਦਾ ਤੇ ਇਹਦੇ 'ਚ ਕੋਈ ਗਲਤੀ ਤਾਂ ਨਹੀਂ ਹੈ. ਫਿਰ ਉਹਨਾਂ ਨੇ ਕਿਹਾ ਕਿ ਵੇਅਰ ਐਜ਼ ਕਸ਼ਮੀਰੀ ਪੀਪਲ ਲਿਵਿੰਗ ਅਰਾਊਂਡ ਦਾ ਵਰਲਡ ਸਪੀਕ ਦਾ ਕੋਸ਼ਰ ਲੈਂਗੁਏਜ ਐਂਡ ਪ੍ਰੈਕਟਿਸ ਦੇਅਰ ਡਿਸਟਿੰਕਟ ਐਂਡ ਐਂਸ਼ੀਐਂਟ ਰਾਈਟਸ ਆਫ ਇਸਲਾਮ, Hinduism and Sikhism, and in the recognition of their unique cultural identity and storied history, which has its roots in Himalayan foothills and Pir Panjal range, helps to keep the Kashmiri identity alive. ਉਹਨਾਂ ਨੇ ਕਸ਼ਮੀਰੀ ਲੈਂਗੁਏਜ ਦਾ ਜ਼ਿਕਰ ਕੀਤਾ. ਉਹਨਾਂ ਦੇ 'ਚ ਉਹਨਾਂ ਨੇ ਉਰਦੂ ਨਹੀਂ ਕਿਹਾ, ਉਹਨਾਂ ਨੇ ਇਹ ਵਾਦੀ ਦੀ ਗੱਲ ਹੈ ਕਿ ਉਹਨਾਂ ਦੀ ਕੋਸ਼ਰ ਲੈਂਗੁਏਜ ਹੈ ਔਰ ਉਹਨਾਂ ਦੇ ਜਿਹੜੇ ਐਂਸ਼ੈਂਟ ਤੌਰ ਤੇ ਜਿਹੜੇ ਉਹਨਾਂ ਦੇ ਮਜ਼ਹਬ ਨੇ ਉਹਦੇ 'ਚ ਉਹਨਾਂ ਨੇ ਇਸਲਾਮ, ਹਿੰਦੂਇਜ਼ਮ, ਸਿੱਖਇਜ਼ਮ ਦੀ ਗੱਲ ਕੀਤੀ. ਚੰਗਾ ਹੁੰਦਾ ਬੁੱਧਇਜ਼ਮ ਦੀ ਗੱਲ ਵੀ ਕਰਦੇ, ਉਹ ਤਾਂ ਉਹਨਾਂ ਨੂੰ ਬਰੀਫ ਨਹੀਂ ਕੀਤਾ ਕਿਉਂਕਿ ਲਦਾਖ ਰੀਜਨ 'ਚ ਵੱਡੀ ਗਿਣਤੀ 'ਚ ਬੁੱਧਿਸਟ ਨੇ. ਲੇਕਿਨ ਉਹਨਾਂ ਨੇ ਕਿਹਾ ਕਿ ਭਾਈ ਉਹਨਾਂ ਦੀ ਕਲਚਰਲ ਆਈਡੈਂਟੀਟੀ ਹੈ, ਉਹਨਾਂ ਦੀ ਇੱਕ ਹਿਸਟਰੀ ਹੈ ਜਿਹੜੀ ਕਿ ਪੀਰ ਪੰਜਾਲ ਰੇਂਜ ਦੇ ਵਿੱਚ ਜਿਹੜੀਆਂ ਨੇ ਉਹਨਾਂ ਦੀਆਂ ਜੜ੍ਹਾਂ ਨੇ. ਵੇਅਰ ਐਜ਼ ਦਾ ਸਟੇਟ ਆਫ ਨਿਊਯਾਰਕ ਐਂਡੇਵਰਸ ਟੂ ਚੈਂਪੀਅਨ human rights including the freedom of religion, movement and expression for all Kashmiri people which are embedded within the United States Constitution through the recognition of diverse cultural, ethnic and religious identities. ਇਹ pointed reference ਹੈ ਕਿ ਨਿਊਯਾਰਕ ਦੇ ਜਿਹੜੀ ਸਟੇਟ ਅਸੈਂਬਲੀ ਹੈ ਉਹ ਚੈਂਪੀਅਨ ਕਰਦੀ ਹੈ ਹਿਊਮਨ ਰਾਈਟਸ ਨੂੰ, ਜਿਹਦੇ 'ਚ ਰਿਲੀਜਨ ਦੀ ਫਰੀਡਮ ਹੋਏ, ਮੂਵਮੈਂਟ ਦੀ ਹੋਏ, expression, freedom of expression for all Kashmiri people
ਕਿਉਂਕਿ ਇਹੀ ਵੈਲਿਊਜ਼ ਯੂਐਸ ਦੇ ਕਨਸਟੀਟਿਊਸ਼ਨ ਦੇ ਵਿੱਚ ਵੀ ਇਨਹੈਰੈਂਟ ਨੇ। ਅੱਛਾ ਔਰ ਫਿਰ ਉਹਨਾਂ ਨੇ ਕਿਹਾ ਵੇਅਰ ਐਜ਼ ਨਿਊਯਾਰਕ ਸਟੇਟ ਇਜ਼ ਏ ਲੀਡਰ in terms of progress and social justice, this legislative body acknowledges that this resolution makes the New York the first state to recognize Kashmir American Day. ਅਮਰੀਕਾ ਦੀਆਂ 50 ਸਟੇਟਾਂ ਚੋਂ ਨਿਊਯਾਰਕ ਪਹਿਲੀ ਸਟੇਟ ਬਣੀ ਹੈ ਔਰ ਇਹ ਅਸੈਂਬਲੀ ਮਾਣ ਨਾਲ ਕਹਿ ਰਹੀ ਹੈ ਕਿ ਅਸੀਂ ਸੋਸ਼ਲ ਜਸਟਿਸ ਔਰ ਪ੍ਰੋਗਰੈਸ ਦੇ ਚੈਂਪੀਅਨ ਹੈ। ਔਰ ਵੇਅਰ ਐਜ਼ ਬਾਈ ਕੰਸਿਸਟੈਂਟਲੀ honoring Kashmiri cultural identity, it provides both the American public with a great awareness of their struggle and Kashmiri diaspora community with a symbol of hope for the future. Now therefore be it, ਇਹ ਵੀ ਇਹਨੇ ਵੀ ਮਿਰਚਾਂ ਤਾਂ ਲਾਣੀਆਂ ਸੀ ਕਿ ਭਾਈ ਇਹ ਜਿਹੜੀ ਹੈ ਜਦੋਂ ਅਸੀਂ ਕਸ਼ਮੀਰੀ ਕਲਚਰਲ ਆਈਡੈਂਟੀਟੀ ਨੂੰ ਆਨਰ ਕਰ ਰਹੇ ਹਾਂ, ਇਹ ਅਮਰੀਕਨ ਲੋਕਾਂ ਦੇ ਲਈ ਜ਼ਿਆਦਾ ਅਵੇਅਰਨੈਸ ਵੀ ਹੈ ਉਸ ਸਟਰਗਲ ਦੀ, ਜਿਹੜੀ ਕਸ਼ਮੀਰੀ ਡਾਇਸਪੋਰਾ ਕਮਿਊਨਿਟੀ ਜਿਹੜੀ ਹੈ ਇਸ ਆਸ ਦੇ ਨਾਲ ਸਿੰਬਲ ਆਫ ਹੋਪ ਫॉर ਦਾ ਫਿਊਚਰ ਕਿ ਮੁਸਤਕਬਲ ਦੇ ਵਿੱਚ ਉਹ ਉਹਨਾਂ ਦਾ ਜਿਹੜਾ ਮੁਸਤਕਬਲ ਆ ਰੋਸ਼ਨ ਹੋਏ। ਨਾਓ ਦੇਅਰਫੋਰ ਬੀ ਇਟ ਰਿਜ਼ੋਲਵਡ that this legislature body pause in its deliberations to memorialize Governor Andrew M. Cuomo to proclaim February 5th, 2021 as Kashmir American Day in the state of New York and be it further। ਫਿਰ ਉਹਨਾਂ ਨੇ ਇਹਦੀਆਂ ਕਾਪੀਆਂ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਅਸੀਂ ਦਿੱਤੀਆਂ ਨੇ। ਸੋ ਇਹ ਇੱਕ ਰਿਮਾਰਕੇਬਲ ਪ੍ਰੋਗਰੈਸ ਹੈ ਔਰ ਅਸੀਂ ਕਿਉਂਕਿ ਦੇਖੋ ਇਸ ਕਿਸਮ ਦੀ ਕਿਸੇ ਪ੍ਰਾਪਤੀ ਦੇ ਪਿੱਛੇ ਇੱਕ ਵੱਡੀ ਮਿਹਨਤ ਹੁੰਦੀ ਹੈ, ਲੌਬੀ ਹੁੰਦੀ ਹੈ ਔਰ ਅਸੀਂ ਜਿੱਥੇ ਕਸ਼ਮੀਰੀ ਭੈਣਾਂ ਭਰਾਵਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਉਹਨਾਂ ਨੇ ਨੂੰ ਵੀ ਜਿਨ੍ਹਾਂ ਨੇ ਇਸ ਦੇ ਲਈ ਐਫਰਟ ਕੀਤਾ ਹੈ। ਤੇ ਜੇ ਦੁਸ਼ਮਣ ਦੇ ਮਿਰਚਾਂ ਲੜੀਆਂ ਨੇ ਤੇ ਫਿਰ ਜ਼ਾਹਰ ਹੈ ਕਿ ਤੀਰ ਉੱਥੇ ਹੀ ਵੱਜਾ ਹੈ ਜਿਹਨੂੰ ਕਹਿੰਦੇ ਨੇ ਟਿਕਾਣੇ ਤੇ ਲੱਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੇ 5166619184 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ support@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।